ਸਰਦਾਰ ਕਪੂਰ ਸਿੰਘ ਜਿਹੜੇ ਕਿ ਫਿਜ਼ੀਕਲੀ ਠੀਕ ਨਹੀਂ ਸਨ। ਭਾਵੇਂ ਗੱਲ ਉਹ ਬਾਰ-ਬਾਰ ਕਹਿ ਰਹੇ ਸੀ ਕਿ ਵੀ ਤੁਸੀਂ ਗੱਲਾਂ ਸਾਰੇ ਬੜੀਆਂ ਸਿਆਣੀਆਂ ਕਰਦੇ ਹੋ, ਵੈਸੇ ਵੀ ਖਾਲਿਸਤਾਨ ਤੋਂ ਬਿਨਾ ਸਿੱਖਾਂ ਦੇ ਕੋਲ ਹੁਣ ਕੁਝ ਨਹੀਂ ਬਚਿਆ, ਸਾਡੇ ਪੱਲੇ ਇਹਨਾਂ ਨੇ ਕੱਖ ਨਹੀਂ ਰਹਿਣ ਦਿੱਤਾ। ਪਰ ਉਹ ਤੁਹਾਡੀ ਲੀਡਰਸ਼ਿਪ ਕਿੱਥੇ ਹੈ ਜਿਹਨੇ ਖਾਲਿਸਤਾਨ ਬਣਾਉਣਾ? ਅੱਛਾ, ਕਿ ਇਹ ਜਿਹੜੇ ਤੁਸੀਂ ਅਕਾਲੀ ਔਰ ਇਹ ਸਾਰੇ ਜਿਨ੍ਹਾਂ ਨੇ ਹਰ ਮੌਕੇ ਗੱਦਾਰੀਆਂ ਕੀਤੀਆਂ ਨੇ, ਛੋਟੀਆਂ ਕੁਰਸੀਆਂ ਦੇ ਲਈ ਇਹ ਕੌਮ ਪੰਥ ਨੂੰ ਵੇਚਣ ਤੱਕ ਜਾਂਦੇ ਨੇ, ਜਦੋਂ ਤੱਕ ਇਹ ਅਰਾਊਂਡ ਤੁਰੇ ਫਿਰਦੇ ਨੇ ਇਹਨਾਂ ਨੇ ਕੁਝ ਨਹੀਂ ਬਣਨ ਦੇਣਾ ਹੈ ਕੌਮ ਦਾ। ਔਰ ਉਹ ਕਹਿੰਦੇ ਮੈਂ ਸਾਰੀ ਉਮਰ ਇਹਨਾਂ ਦੇ ਵਿੱਚ ਰਿਹਾ, ਇਹ ਹੀ ਸਿੱਖ ਕੌਮ ਦੇ ਸਭ ਤੋਂ ਵੱਡੇ ਦੁਸ਼ਮਣ ਨੇ ਔਰ ਇਹਨਾਂ ਦੇ ਹੁੰਦਿਆਂ ਸਿੱਖਾਂ ਦਾ ਕੁਝ ਨਹੀਂ ਬਣਨਾ। ਜੇ ਤੁਸੀਂ ਦੇਖੋ ਕਿ ਇਹਨਾਂ ਦੇ ਹੱਥ 'ਚ ਲੀਡਰਸ਼ਿਪ ਹੈ, ਕੀ ਕਰ ਰਹੇ ਨੇ। ਇੱਕ ਆ ਗੰਨੇ ਦੇ 5-7 ਰੁਪਏ ਵਧਾ ਦਿੱਤੇ, ਉਹੀ ਲੀਡਰ ਇਕੱਠੇ ਹੋ ਕੇ ਅਮਰਿੰਦਰ ਸਿੰਘ ਦੇ ਮੂੰਹ 'ਚ ਜਾ ਕੇ ਲੱਡੂ ਪਾ ਰਿਹਾ ਰਾਜੇਵਾਲ ਜੀ, ਬਹੁਤ ਵੱਡਾ। ਉਹਦੇ ਤੇ ਹੁਣ ਉਹ ਜੋਕ ਕਰ ਰਿਹਾ ਖੱਟੜ ਕਿ ਭਾਈ ਇਹ ਤਾਂ ਮੈਂ ਤਾਂ ਪਹਿਲਾਂ ਹੀ ਕਹਿੰਦਾ ਵੀ ਇਹ ਰਲੇ ਹੋਏ ਖਰਾਬੀ ਕਰ ਰਹੇ ਨੇ, ਇਹ ਉਹ ਕੈਪਟਨ ਅਮਰਿੰਦਰ ਆਲੇ ਦੀ ਔਲਾਦ। ਕਿਸ ਲੈਵਲ ਦੇ ਲੋਕ, ਇਹੀ ਬੰਦਾ ਜਿਹੜਾ ਕਦੇ ਸੰਤ ਪਿੰਡਾਂ ਵਾਲਿਆਂ ਨੂੰ ਮਿਲਣ ਲਈ ਤਰਲੇ ਕਰਦਾ ਸਰ ਸਿਮਰਨਜੀਤ ਸਿੰਘ ਮਾਨ ਦੇ, ਫਿਰ ਉਹਨਾਂ ਰਾਹੀਂ ਮਿਲਦਾ ਤੇ ਉਹ ਕਹਿੰਦੇ ਨੇ ਕਿ ਔਰ ਜਾ ਕੇ ਇੱਕ ਹਥਿਆਰ ਉਹਨਾਂ ਨੂੰ ਭੇਟ ਕਰਦਾ ਪਿਸਤੌਲ ਕਿ ਜੀ ਇਹ ਮੈਂ ਤੁਹਾਡੇ ਲਈ ਗਿਫਟ ਲਿਆਇਆ। ਔਰ ਕਿਸ ਹੱਦ ਤੱਕ ਜਾ ਕੇ ਆ ਬੁੱਚੜ ਬੇਅੰਤੇ ਦੇ ਭੋਗ ਦੇ ਉੱਤੇ ਸਾਰੇ ਉਹ ਇਕੱਠੇ, ਨਵਜੋਤ ਸਿੱਧੂ ਉਹੀ ਸ਼ਿਵਲਿੰਗ ਰੱਖ ਕੇ ਆਪਣੇ ਦੋਨਾਂ ਘਰਾਂ 'ਚ ਬੈਠਾ, ਬੀਜੇਪੀ ਦੀ ਟਿਕਟ ਤੇ ਕਿੰਨੀ ਵਾਰੀ ਪਾਰਲੀਮੈਂਟ 'ਚ ਗਿਆ, ਕੀ ਹੈ ਇਧਰ ਜੰਪ ਕਰਕੇ ਆਇਆ, ਅੱਧਾ ਕਿਲੋ ਧਾਗਾ ਮੌਲੀ ਦਾ ਬੰਨਿਆ ਹੋਇਆ ਔਰ ਉਹ ਉਹਨੂੰ ਉਸੇ ਬੁੱਚੜ ਬੇਅੰਤੇ ਨੂੰ ਸੰਤ ਕਹਿੰਦਾ, ਇੰਨਾ ਵੱਡਾ ਸੰਤ ਸੀ ਉਹ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਵਿਚਲੀ ਸਿੱਖ ਲੀਡਰਸ਼ਿਪ ਦਿੱਲੀ ਦੇ ਹਾਕਮਾਂ ਦੇ ਹੱਥਾਂ ਵਿੱਚ ਜਿਹੜੀ ਹੈ ਵਿਕੀ ਹੋਈ ਹੈ। ਸੋ ਪੰਜਾਬ ਦੀ ਸਿਆਸੀ ਸਰਕਸ ਦੀ ਮਾਲਕੀ ਦਿੱਲੀ ਹਾਕਮਾਂ ਦੀ ਹੈ ਅਤੇ ਇਹ ਵਿਕੇ ਹੋਏ ਲੀਡਰ ਉਹਨਾਂ ਦੇ ਇਸ਼ਾਰਿਆਂ ਤੇ ਬਾਂਦਰਾਂ ਵਾਂਗ ਨੱਚਦੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਚੈਨਲ ਦੀ ਸਾਂਝੀ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੈਨੂੰ ਇੱਕ ਵਾਕਿਆ ਯਾਦ ਹੈ ਕਿ 84 ਤੋਂ ਬਾਅਦ, ਜੂਨ 84 ਤੋਂ ਬਾਅਦ ਅਸੀਂ ਸਰਦਾਰ ਕਪੂਰ ਸਿੰਘ ਜਿਹੜੇ ਕਿ ਫਿਜ਼ੀਕਲੀ ਠੀਕ ਨਹੀਂ ਸਨ, ਭਾਵੇਂ ਉਹਨਾਂ ਨੂੰ ਮਿਲਣ ਉਹਨਾਂ ਦੇ ਜਿੱਥੇ ਉਹ ਆਪਣੇ ਭਰਾ ਦੇ ਘਰ ਰਹਿੰਦੇ ਸੀ ਜਗਰਾਵਾਂ ਗਏ ਜੀ। ਔਰ ਖਾਲਿਸਤਾਨ ਦੀ ਗੱਲ ਤਾਂ ਹੋ ਚੁੱਕੀ ਸੀ ਆਲਰੇਡੀ, ਵਾਈਟ ਪੇਪਰ ਦੇ ਜਵਾਬ 'ਚ ਕਾਊਂਟਰ ਵਾਈਟ ਪੇਪਰ ਵੀ ਜਾਰੀ ਹੋ ਗਿਆ ਸੀ ਸਿੱਖ ਵਿਦਵਾਨਾਂ ਵੱਲੋਂ। ਉਹਨਾਂ ਨੇ ਜਿੱਥੇ ਬਹੁਤ ਜੋ ਦੁੱਖ ਨਾਲ ਭਰੇ ਹੋਏ ਸੀ, ਵੈਰਾਗ ਨਾਲ ਕਿ ਸਾਡੀ ਕੌਮ ਨਾਲ ਕੀ ਹੋ ਰਿਹਾ, ਪਰ ਇੱਕ ਗੱਲ ਉਹ ਬਾਰ-ਬਾਰ ਕਹਿ ਰਹੇ ਸੀ ਕਿ ਵੀ ਤੁਸੀਂ ਗੱਲਾਂ ਸਾਰੇ ਬੜੀਆਂ ਸਿਆਣੀਆਂ ਕਰਦੇ ਹੋ, ਵੈਸੇ ਵੀ ਖਾਲਿਸਤਾਨ ਤੋਂ ਬਿਨਾ ਸਿੱਖਾਂ ਦੇ ਕੋਲ ਹੁਣ ਕੁਝ ਨਹੀਂ ਬਚਿਆ, ਸਾਡੇ ਪੱਲੇ ਇਹਨਾਂ ਨੇ ਕੱਖ ਨਹੀਂ ਰਹਿਣ ਦਿੱਤਾ। ਪਰ ਉਹ ਤੁਹਾਡੀ ਲੀਡਰਸ਼ਿਪ ਕਿੱਥੇ ਹੈ ਜਿਹਨੇ ਖਾਲਿਸਤਾਨ ਬਣਾਉਣਾ? ਅੱਛਾ, ਕਿ ਇਹ ਜਿਹੜੇ ਤੁਸੀਂ ਅਕਾਲੀ ਔਰ ਇਹ ਸਾਰੇ ਜਿਨ੍ਹਾਂ ਨੇ ਹਰ ਮੌਕੇ ਗੱਦਾਰੀਆਂ ਕੀਤੀਆਂ ਨੇ, ਛੋਟੀਆਂ ਕੁਰਸੀਆਂ ਦੇ ਲਈ ਇਹ ਕੌਮ ਪੰਥ ਨੂੰ ਵੇਚਣ ਤੱਕ ਜਾਂਦੇ ਨੇ, ਜਦੋਂ ਤੱਕ ਇਹ ਅਰਾਊਂਡ ਤੁਰੇ ਫਿਰਦੇ ਨੇ ਇਹਨਾਂ ਨੇ ਕੁਝ ਨਹੀਂ ਬਣਨ ਦੇਣਾ ਹੈ ਕੌਮ ਦਾ। ਔਰ ਉਹ ਕਹਿੰਦੇ ਮੈਂ ਸਾਰੀ ਉਮਰ ਇਹਨਾਂ ਦੇ ਵਿੱਚ ਰਿਹਾ, ਇਹ ਹੀ ਸਿੱਖ ਕੌਮ ਦੇ ਸਭ ਤੋਂ ਵੱਡੇ ਦੁਸ਼ਮਣ ਨੇ ਔਰ ਇਹਨਾਂ ਦੇ ਹੁੰਦਿਆਂ ਸਿੱਖਾਂ ਦਾ ਕੁਝ ਨਹੀਂ ਬਣਨਾ। ਅੱਛਾ, ਔਰ ਅੱਜ ਜਦੋਂ ਇਹ ਲਗਭਗ 36-37 ਸਾਲ ਬਾਅਦ ਮੈਂ ਇਹ ਗੱਲ ਕਰ ਰਿਹਾ ਤੇ ਫਿਰ ਜੇ ਮੈਨੂੰ ਵੀ ਕੋਈ ਇਸ ਮੁੱਦੇ ਦੇ ਉੱਤੇ ਗੱਲ ਕਰਦਾ ਹੈ, ਪੰਜਾਬ ਵੱਲ ਨਜ਼ਰ ਮਾਰਦੇ ਹਾਂ। ਔਰ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਤੇ ਅੱਜ ਇਸ ਦੇ ਉੱਤੇ ਵੀ ਇੱਕ ਸਵਾਲ ਸੀ ਕਿ ਅਸੀਂ ਕਿੱਥੇ ਖੜੇ ਹਾਂ। ਔਰ ਤੁਸੀਂ ਦੇਖੋ ਵੀ ਉਹੀ ਕੁਛ ਕਦੇ ਅਸੀਂ ਜੇ ਗੁਰੂ ਗ੍ਰੰਥ ਸਾਹਿਬ ਆਪਣੇ ਇਸ਼ਟ ਦੀ ਬੇਹਰਮਤੀ ਰੋਕਣ ਦੇ ਲਈ ਮੋਰਚਾ ਲਾਇਆ, 7-8 ਮਹੀਨੇ ਬਾਅਦ ਉਹਦਾ ਕੀ ਅੰਜਾਮ ਹੋਇਆ, ਕਿੱਧਰ ਗਿਆ? ਹੁਣ ਤੁਸੀਂ ਕਿਸੇ ਨੂੰ ਤਲਬ ਕਰ ਲਓ, ਕਿਸੇ ਨੂੰ ਦੋਸ਼ੀ ਠਹਿਰਾ ਲਓ, ਪਰ ਗੱਲ ਕਿ ਕੌਮ ਨੇ ਫੇਥ ਦਿੱਤਾ, ਲੱਖਾਂ ਸਿੱਖ ਪਹੁੰਚੇ 8-9 ਮਹੀਨੇ, ਨਤੀਜਾ ਠਨ ਗੋਪਾਲ। ਫਿਰ ਅਸੀਂ 2015 ਤੋਂ ਲੈ ਕੇ ਜੇ ਹੁਣ ਤੱਕ ਦੇਖੀਏ, ਲੇਟੈਸਟ ਕਿਸਾਨ ਮੋਰਚਾ ਲਗਭਗ 10 ਮਹੀਨੇ ਹੋ ਜਾਣੇ ਨੇ, ਕਿੰਨੀ ਵੱਡੀ ਇਨਵੈਸਟਮੈਂਟ ਇਸ ਦੇ ਉੱਤੇ, ਬਿਲੀਅਨਸ ਆਫ ਡਾਲਰਸ, ਬਾਹਰੋਂ ਵੀ ਇੱਧਰੋਂ ਵੀ ਜਿਹੜੇ ਲੋਕ ਬੇਕੰਮੇ ਹੋ ਕੇ ਬੈਠੇ ਨੇ ਔਰ ਉਸ ਦਾ 700 ਤੋਂ ਜ਼ਿਆਦਾ ਸ਼ਹੀਦੀਆਂ। ਲੇਕਿਨ ਜੇ ਤੁਸੀਂ ਦੇਖੋ ਕਿਹਨਾਂ ਦੇ ਹੱਥ 'ਚ ਲੀਡਰਸ਼ਿਪ ਹੈ, ਕੀ ਕਰ ਰਹੇ ਨੇ,
ਇੱਕ ਆ ਗੰਨੇ ਦੇ 5-7 ਰੁਪਏ ਵਧਾ ਦਿੱਤੇ, ਉਹੀ ਲੀਡਰ ਇਕੱਠੇ ਹੋ ਕੇ ਅਮਰਿੰਦਰ ਸਿੰਘ ਦੇ ਮੂੰਹ 'ਚ ਜਾ ਕੇ ਲੱਡੂ ਪਾ ਰਿਹਾ ਹੈ ਰਾਜੇਵਾਲ ਜੀ, ਬਹੁਤ ਵੱਡਾ। ਉਹਦੇ ਤੇ ਹੁਣ ਉਹ ਜੋਕ ਕਰ ਰਿਹਾ ਖੱਟੜ ਕਿ ਭਾਈ ਇਹ ਤਾਂ ਮੈਂ ਤਾਂ ਪਹਿਲਾਂ ਹੀ ਕਹਿੰਦਾ ਵੀ ਇਹ ਰਲੇ ਹੋਏ ਖਰਾਬੀ ਕਰ ਰਹੇ ਨੇ ਇਹ ਉਹ। ਤੁਸੀਂ ਜਕਾਰੇ ਤੋਂ, ਤੁਸੀਂ ਖਾਲਿਸਤਾਨ ਤਾਂ ਦੂਰ ਦੀ ਗੱਲ, ਸਿੱਖੀ ਦੀ ਜਿਹੜੀ ਓਵਰਆਲ ਇੱਕ ਦਿੱਖ ਨੂੰ ਹੀ ਤੋਂ ਵੀ ਆਪਣੇ ਆਪ ਨੂੰ ਜਿਹੜਾ ਉਹ ਕਿਨਾਰਾ ਕਰਨ ਤੱਕ ਗਏ ਕਿ ਜੀ ਤੁਸੀਂ ਭਾਰਤ ਨੂੰ ਇਹਨੂੰ ਸੈਕੂਲਰ ਰੱਖਣਾ ਹੈ। ਕਿੰਨੇ ਕੁ ਸੂਬਿਆਂ ਦੇ ਕਿਸਾਨ ਆ ਕੇ ਤੁਹਾਡੇ ਨਾਲ ਬੈਠੇ ਨੇ, ਤੁਸੀਂ ਤਾਕਤ ਸਾਰੀ ਲਵਾ ਦਿੱਤੀ ਹੈ, ਇੱਕ ਬੇਦਿਲ ਬੇਹਿਸ ਕਰਨ ਤੱਕ ਤੁਸੀਂ ਲੈ ਆਏ ਹੋ ਕੌਮ ਨੂੰ, ਲੇਕਿਨ ਨਤੀਜਾ ਉਹੀ ਠਨ ਗੋਪਾਲ। ਸਿਆਸੀ ਲੈਵਲ ਦੇ ਉੱਤੇ ਆ ਦੇਖ ਲਓ, ਬਦ ਇਖਲਾਕ, ਬਦ ਕਲਾਮ, ਬਦ ਜ਼ਬਾਨ, ਬਦ ਕਿਰਦਾਰ ਕੈਪਟਨ ਅਮਰਿੰਦਰ ਆਲੇ ਦੀ ਔਲਾਦ ਜੀ, ਕਿਸ ਲੈਵਲ ਦੇ ਲੋਕ। ਇਹੀ ਬੰਦਾ ਜਿਹੜਾ ਕਦੇ ਸੰਤ ਪਿੰਡਾਂ ਵਾਲਿਆਂ ਨੂੰ ਮਿਲਣ ਲਈ ਤਰਲੇ ਕਰਦਾ ਹੈ ਸਰ ਸਿਮਰਨਜੀਤ ਸਿੰਘ ਮਾਨ ਦੇ, ਫਿਰ ਉਹਨਾਂ ਰਾਹੀਂ ਮਿਲਦਾ ਤੇ ਉਹ ਕਹਿੰਦੇ ਨੇ ਕਿ ਔਰ ਜਾ ਕੇ ਇੱਕ ਹਥਿਆਰ ਉਹਨਾਂ ਨੂੰ ਭੇਟ ਕਰਦਾ, ਪਿਸਤੌਲ, ਕਿ ਜੀ ਇਹ ਮੈਂ ਤੁਹਾਡੇ ਲਈ ਗਿਫਟ ਲਿਆਇਆ। ਔਰ ਕਿਸ ਹੱਦ ਤੱਕ ਜਾ ਕੇ ਆ ਬੁੱਚੜ ਬੇਅੰਤੇ ਦੇ ਭੋਗ ਦੇ ਉੱਤੇ ਸਾਰੇ ਉਹ ਇਕੱਠੇ ਨੇ। ਉਸ ਕਿਸਮ ਦੀ ਜਿਹੜੀ ਹੈ ਘਟਨਾ ਕਿਤੇ ਹੁੰਦੀ ਹੈ ਤੇ ਉਹ ਅਫਗਾਨਿਸਤਾਨ 'ਚ ਤਬਦੀਲੀ ਹੁੰਦੀ, ਉਹ ਪਾਕਿਸਤਾਨ ਨੂੰ ਗਾਲਾਂ ਕੱਢ ਰਿਹਾ, ਅਜੀਤ ਡੋਵਲ ਦਾ ਕੁੱਤਾ ਬਣਿਆ ਹੋਇਆ, ਉਹਨੂੰ ਉਹਦੇ ਚੋਂ ਨਿਕਲਿਆ ਨਵਜੋਤ ਸਿੱਧੂ, ਉਹੀ ਸ਼ਿਵਲਿੰਗ ਰੱਖ ਕੇ ਆਪਣੇ ਦੋਨਾਂ ਘਰਾਂ 'ਚ ਬੈਠਾ, ਬੀਜੇਪੀ ਦੀ ਟਿਕਟ ਤੇ ਕਿੰਨੀ ਵਾਰੀ ਪਾਰਲੀਮੈਂਟ 'ਚ ਗਿਆ, ਕੀ ਹੈ ਇਧਰ ਜੰਪ ਕਰਕੇ ਆਇਆ, ਅੱਧਾ ਕਿਲੋ ਧਾਗਾ ਮੌਲੀ ਦਾ ਬੰਨਿਆ ਹੋਇਆ, ਔਰ ਉਹਨੂੰ ਉਸੇ ਬੁੱਚੜ ਬੇਅੰਤੇ ਨੂੰ ਸੰਤ ਕਹਿੰਦਾ। ਇੰਨਾ ਵੱਡਾ ਸੰਤ ਸੀ ਉਹ ਜਿਹਨੇ ਕਿ ਅਮਨ ਅਮਾਨ ਲੈ ਆਂਦਾ, ਔਰ ਉਹੀ ਗੱਲ ਹੈ। ਸੋ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੇ ਦੇਖ ਲਓ, ਭਗਵੰਤ ਮਾਨ ਤੋਂ ਲੈ ਕੇ ਦੂਜੇ ਜਿਹਦੇ ਵੱਲ ਵੀ ਮਰਜ਼ੀ ਤੁਸੀਂ ਦੇਖ ਲਓ, ਤੁਹਾਨੂੰ ਇੱਕ ਚੰਗੇ ਐਂਟਰਟੇਨਰ ਤਾਂ ਨਜ਼ਰ ਆਉਣਗੇ ਕਿ ਖਲੋ ਕੇ ਲਤੀਫੇ ਸੁਣਾ ਰਹੇ ਨੇ, ਬਾਦਲਾਂ ਤੇ ਸੁਣਾ ਰਹੇ ਨੇ, ਦੂਜਿਆਂ ਤੇ ਸੁਣਾ ਰਹੇ ਨੇ। ਬਾਦਲਾਂ ਦਾ ਹਾਲ ਉਹਨਾਂ ਪਿਓ ਪੁੱਤਰ ਦਾ ਤਾਂ ਜੇ ਜਿੰਨਾ ਘੱਟ ਕਿਹਾ ਜਾਏ ਉਹਨਾਂ ਬਿਹਤਰ ਹੈ। ਉਹਨਾਂ ਨੇ ਤਾਂ ਅੱਧੀ ਸਦੀ 'ਚ ਉਹ ਠੀਕ ਕਹਿੰਦੇ ਨੇ ਕਿ ਭਾਈ ਬੇਅੰਤੇ ਜਾਂ ਦੂਜਿਆਂ ਨੇ ਤਾਂ ਸਿੱਖ ਮਾਰੇ, ਇਹਨਾਂ ਨੇ ਸਿੱਖੀ ਮਾਰੀ, ਇੰਸਟੀਟਿਊਸ਼ਨਸ ਡਿਸਟਰੋਏ ਕਰ ਦਿੱਤੀਆਂ। ਆ ਦਿੱਲੀ ਕਮੇਟੀ ਨੂੰ ਲੈ ਕੇ ਦੇਖ ਲਓ ਕੀ ਹੈ, ਸ਼੍ਰੋਮਣੀ ਕਮੇਟੀ ਨੂੰ ਲੈ ਕੇ ਦੇਖ ਲਓ। ਹੁਣ ਇਸ ਸਾਰੇ ਦੇ ਚੱਲਦੇ ਆ ਜਦੋਂ ਤੁਸੀਂ ਇਹ ਟਰਮੀਨੋਲੋਜੀ ਇਸਤੇਮਾਲ ਕੀਤੀ ਕਿ ਬਈ ਲੈ ਦੇ ਕੇ ਇਹ ਸਾਰੇ ਹੀ ਜਿੰਨੇ ਨੇ ਜਿਨ੍ਹਾਂ ਤੋਂ ਅਸੀਂ ਹੋਪ ਕਰਦੇ ਹਾਂ ਜੀ ਇਹ ਤਬਦੀਲੀ ਲੈ ਉਹ ਲੈ, ਇਹ ਤਾਂ ਸਰਕਸ ਦੇ ਬਾਂਦਰ ਨੇ। ਸਰਕਸ ਦਾ ਜਿਹੜਾ ਰਿੰਗ ਮਾਸਟਰ ਹੈ ਉਹ ਤਾਂ ਦਿੱਲੀ ਦਾ ਆਕ ਹੈ, ਏਜੰਸੀਆਂ ਨੇ, ਉਹਨਾਂ ਨੇ ਕਿਹਨੂੰ ਪ੍ਰਮੋਟ ਕਰਨਾ ਹੈ, ਕਿਹਨੂੰ ਕੀ ਕਰਨਾ ਹੈ। ਹਰੀਸ਼ ਰਾਵਤ ਆ ਗਿਆ, ਸੰਧੂ ਅਮਰਿੰਦਰ ਨੇ ਕੀ ਕਹਿਤਾ, ਉਹਨੇ 4 ਵਰਕਿੰਗ ਪ੍ਰੈਜ਼ੀਡੈਂਟ ਬਣਾਤੇ। ਹਰੀਸ਼ ਰਾਵਤ ਨੇ ਕਹਿਤਾ ਜੀ ਅਸੀਂ 5 ਪਿਆਰੇ ਪੰਜਾਬ 'ਚ ਨੇ ਕਾਂਗਰਸ ਦੇ, ਸਿੱਖਾਂ ਨੇ ਆਬਜੈਕਟ ਕਰਤਾ ਕਿ ਜੀ ਇਹ ਤੁਸੀਂ 5 ਪਿਆਰੇ ਕਿਹਾ। ਉਹਨੇ ਕਿਹਾ ਜੀ ਹਾਂ ਮੈਂ ਇਹ ਗਲਤ, ਮੈਨੂੰ ਨਹੀਂ ਹੋਇਆ, ਭੁਲੇਖਾ ਲੱਗ ਗਿਆ, ਮੈਂ ਜਾ ਕੇ ਕਿਸੇ ਗੁਰਦੁਆਰੇ 'ਚ ਆਪੇ ਹੀ ਝਾੜੂ ਫੇਰਾਂਗਾ। ਦੂਜੇ ਜਲਿਆਂਵਾਲੇ ਬਾਗ ਦਾ ਮੈਮੋਰੀਅਲ ਦੁਬਾਰਾ ਬਣ ਗਿਆ, ਸ਼ਹੀਦ ਊਧਮ ਸਿੰਘ ਦੀ ਉਹ ਫੋਟੋ ਇਵੇਂ ਲਾਤੀ ਜਿਵੇਂ ਕੋਈ ਭਿਖਾਰੀ ਹੁੰਦਾ ਹੈ ਜੀ, ਉਹਨੂੰ ਸਿੱਖੀ ਸਰੂਪ ਉਹਦਾ ਗਾਇਬ ਕਰਤਾ ਹੈ। ਉਹਦੇ ਬਰਾਬਰ ਦੀਆਂ ਫੋਟੋਆਂ ਲਾ ਕੇ ਕਿਹਾ ਜਾ ਰਿਹਾ ਇਹ ਅਸਲੀ ਹੈ, ਇਹ ਕੀ ਲੱਗ ਰਿਹਾ, ਪੰਜਾਬੀ ਥੱਲੇ ਲਿਖ ਦਿੱਤੀ, ਪਹਿਲਾਂ ਹਿੰਦੀ ਉੱਤੇ ਲਿਖੀ। ਹੁਣ ਮਤਲਬ ਇਹ ਹੈ ਵੀ ਜੇ ਤੁਸੀਂ ਇਹ ਅਜੇ ਸੋਸ਼ਲ ਮੀਡੀਆ ਤੇ ਬਾਕੀ ਕੀ ਡਿਬੇਟਸ ਨੇ ਉਹਨੂੰ ਤੁਸੀਂ ਪਾਸੇ ਛੱਡ ਕੇ ਦੇਖੋ, ਇਹ ਸਿਆਸਤ ਹੈ ਜਿਸ ਦੇ ਉੱਤੇ ਬੜੇ ਚੱਕਵੇਂ ਜੇ ਨਾਅਰੇ ਲਿਖ ਕੇ ਜਾਂ ਚੱਕਵੇਂ ਜੇ ਹੈਡਲਾਈਨ ਦੇ ਕੇ ਉੱਥੇ ਤੁਸੀਂ ਪੰਜਾਬ ਦੇ ਵਿੱਚ ਟਾਕ ਸ਼ੋਅ ਵੀ ਦੇਖੋਗੇ, ਮੀਡੀਆ 'ਚ ਵੀ ਹੈ, ਲੱਖਾਂ ਵਿਊਅਰ ਨੇ ਜੀ, ਉਹ ਹੋ ਰਿਹਾ, ਉਹਨੇ ਕੀ ਕਿਹਾ, ਸਿੱਧੂ ਠੋਕੇਗਾ ਕਿ ਨਹੀਂ। ਸਿੱਧੂ ਨੇ ਵੀ ਕਿਹਾ ਕਿ ਜੀ ਜੇ ਮੈਨੂੰ ਆਜ਼ਾਦੀ ਨਾ ਦਿੱਤੀ ਆਪਣੀ ਗੱਲ ਕਹਿਣ ਦੀ ਫਿਰ ਮੈਂ ਮੰਜੀ ਠੋਕ ਦਿਆਂਗਾ, ਫਿਰ ਮੈਂ ਇੱਕ ਮਤਲਬ ਹੁਣ ਤੁਸੀਂ ਇਸ ਸਾਰੇ 'ਚ ਸਾਰਾ ਦਿਨ ਇਸ ਕੰਮ ਦੇ ਉੱਤੇ ਲੱਗਿਆ। ਔਰ ਫਿਰ ਮੈਨੂੰ ਸਰ ਕਪੂਰ ਸਿੰਘ ਦੀ ਉਹਨਾਂ ਦੀ ਗੱਲ ਜਿਹੜੀ ਉਹਨਾਂ ਨੇ 1985 ਜਾਂ 1986 ਦਾ ਵਰ੍ਹਾ ਹੈ ਜਦੋਂ ਉਹਨਾਂ ਨੇ ਕਹੀ ਸੀ ਕਿ ਵੀ ਉਹ ਲੀਡਰਸ਼ਿਪ ਕਿੱਥੇ ਹੈ ਜਿਹਨੇ ਖਾਲਿਸਤਾਨ ਬਣਾਉਣਾ, ਬਿਲਕੁਲ ਜਿਸ ਦੀ ਤੁਸੀਂ ਗੱਲ ਕਰਦੇ ਹੋ ਨੌਜਵਾਨੋ, ਕਿੱਥੇ ਹੈ। ਔਰ ਇਹੀ ਅੱਜ ਦੀ ਆਵਾਜ਼ 'ਚ ਵੀ ਜਦੋਂ ਅੱਜ ਇੱਕ ਟੌਪਿਕ ਇਸ ਦੇ ਉੱਤੇ ਸੀ ਕਿ ਵੀ ਇਨ ਦਾ ਐਂਡ ਆਫ ਦਾ ਡੇ 47 ਦੇ ਵਿੱਚ ਸਾਨੂੰ ਗੁਰੂ ਨੇ ਤੀਸਰੀ ਧਿਰ ਦੇ ਤੌਰ ਤੇ ਉਸ ਖਿੱਤੇ ਦੇ ਵਿੱਚ ਜਿਹੜਾ ਨਾ ਹਮ ਹਿੰਦੂ ਨਾ ਮੁਸਲਮਾਨ ਦੇ ਥੱਲੇ ਅਸੀਂ ਇੱਕ ਪਾਸੇ ਨਿਆਰਾ ਪੰਥ ਮਾਰਿਆ, ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਖਾਲਸਾ ਤੀਸਰੀ ਐਂਟੀਟੀ। ਹੁਣ ਉਹ ਤੀਸਰੀ ਐਂਟੀਟੀ ਦੀ ਪਰਖ ਜਿਹੜੀ ਹੈ 47 ਦੇ ਦੌਰ 'ਚ ਆਈ। ਅਸੀਂ ਕਾਂਗਰਸ, ਹਿੰਦੂਆਂ ਦੀ ਕਾਂਗਰਸ ਜਮਾਤ ਦੇ ਹੱਥ ਠੋਕੇ ਬਣੇ, ਪਾਕਿਸਤਾਨ ਦੇ ਖਿਲਾਫ ਭੁਗਤੇ
ਔਰ ਆਪਣਾ ਕੁਝ ਸਵਾਰਨ ਦਾ ਬਣਾਉਣ ਦਾ ਕਿ ਸਾਡਾ ਇੰਟਰਸਟ ਕੀ ਹੈ, ਅਸੀਂ ਉਹ ਓਪਰਚੁਨਿਟੀ ਗਵਾਈ। ਅੱਜ ਇੱਕ ਵਾਰ ਫੇਰ ਓਪਰਚੁਨਿਟੀ ਦਸਤਕ ਦੇ ਰਹੀ ਹੈ ਸਾਡੇ ਬੂਹੇ ਦੇ ਉੱਤੇ। ਅਫਗਾਨਿਸਤਾਨ ਦਾ ਜਿਹੜੀ ਹੈ ਲਿਬਰੇਸ਼ਨ 20 ਸਾਲ ਬਾਅਦ, ਔਰ ਉਸ ਖਿੱਤੇ ਦੇ ਵਿੱਚ ਸਾਊਥ ਚਾਈਨਾ ਸੀ, ਚਾਈਨਾ, ਰਸ਼ੀਆ, ਔਰ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ, ਇਕਨੋਮਿਕਲ ਕੋਰੀਡੋਰ, ਔਰ ਅਸੀਂ ਬਾਰਡਰ ਦੇ ਉੱਤੇ ਜਿਹੜੇ ਆ ਉਹ ਬੈਠੇ ਆ ਦੋਨੋਂ ਪਾਸਿਓਂ, ਜਿਹੜਾ ਸਾਡੀ ਅਹਿਮੀਅਤ, ਕੌਮ ਦੀ ਐਂਟੀਟੀ, ਔਰ ਅਸੀਂ ਕਿਸ ਕੰਮ 'ਚ ਲੱਗੇ। ਔਰ ਤੁਸੀਂ ਸਮਾਰਟ ਹਿੰਦੂਤਵੀ ਮੀਡੀਆ ਨੂੰ ਦੇਖੋ, ਹੁਣ ਉਹਨਾਂ ਦੇ ਬਹੁਤ ਸਾਰੇ ਜਿਹੜੇ ਰਿਪਬਲਿਕ ਵਾਲਾ ਜੋ ਹੱਥ ਹੁਣ ਕੜਾ ਵੀ ਪਾ ਕੇ ਬੈਠੇ ਨੇ, ਹੁਣ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ ਵੀ ਬੜਾ ਯਾਦ ਆ ਰਿਹਾ ਹੈ। ਸੁਬਰਾਮਨੀਅਮ ਸਵਾਮੀ ਜਿਹੜਾ ਆਪਣਾ 1.5 ਘੰਟੇ ਦਾ ਇੱਕ ਇੰਟਰਵਿਊ ਦਿੰਦਾ, ਉਹ ਕਹਿੰਦਾ ਜੀ ਕੋਈ ਨਹੀਂ ਹਰਾ ਸਕਿਆ ਅਫਗਾਨਿਸਤਾਨ ਨੂੰ, ਸਾਰੇ ਸਿੱਖਾਂ ਨੇ ਆ। ਹੁਣ ਉਹ ਕਰਨਾ ਕੀ ਚਾਹੁੰਦੇ ਨੇ, ਉਹ ਆਉਣ ਵਾਲੇ ਪੀਰੀਅਡ 'ਚ ਉਹਨਾਂ ਨੂੰ ਵੀ ਨਜ਼ਰ ਆ ਰਿਹਾ ਚੈਲੰਜ ਕੀ ਹੈ। ਉਹ ਸਿੱਖਾਂ ਨੂੰ ਫੇਰ ਵਰਤਣਾ ਚਾਹੁੰਦੇ ਨੇ ਉਸੇ ਅੰਦਾਜ਼ ਕਿ ਅਸੀਂ ਹਰ ਵਾਰ ਉਹੀ ਮਰਸਨਰੀ ਬਣੇ ਹੋਣਾ। ਅੰਗਰੇਜ਼ ਆਏ, ਸਾਡਾ ਉਹਨਾਂ ਰਾਜ ਖੋਇਆ, ਧੋਖਾ ਕੀਤਾ, ਅਸੀਂ ਉਹਨਾਂ ਦੀਆਂ ਜੰਗਾਂ ਦੇ ਵਿੱਚ ਜੰਗੇ ਅਜ਼ੀਮ, ਫਸਟ ਵਰਲਡ ਵਾਰ, ਸੈਕੰਡ, ਅੱਜ ਤੱਕ ਵੀ ਅਸੀਂ ਆਪਣੀਆਂ ਬਹਾਦਰੀ ਦੀਆਂ ਗਾਥਾਵਾਂ ਕਿਹਦੇ ਲਈ ਲੜੇ? ਅਸੀਂ ਉਹਨਾਂ ਦੇ ਯੂਨੀਅਨ ਜੈਕ ਲਈ। ਜਦੋਂ ਵੇਲਾ ਆਇਆ ਉਹ ਤੁਹਾਨੂੰ ਉਹਨਾਂ ਨੇ ਆਪਣੀਆਂ ਸਮਾਨ ਬੰਨਿਆ, ਤੁਹਾਨੂੰ ਛੱਡ ਕੇ ਇੱਕ ਸਿਵਲ ਵਾਰ ਦੇ ਵਿੱਚ ਚਲੇ ਗਏ। ਉਹਨਾਂ ਨੇ ਤੁਹਾਡਾ ਕੋਈ ਗ੍ਰੈਟੀਟਿਊਡ ਦਿੱਤਾ ਤੁਹਾਨੂੰ? ਹੁਣ ਤੁਸੀਂ ਸਾਬਤ ਕਰਨ ਤੇ ਲੱਗੇ ਰਹੋ ਜੀ ਤੁਸੀਂ ਬੜੇ ਦੇਸ਼ ਭਗਤ ਹੋ, ਤੁਸੀਂ ਇਹ ਕੀਤਾ ਉਹ ਕੀਤਾ, ਪਰ ਉਹ ਤਾਂ ਤੁਹਾਨੂੰ ਸਮਝਦੇ ਨੇ ਵੀ ਤੁਸੀਂ ਪਹਾੜੇ ਦੇ ਟੱਟੂ ਹੋ, ਜਿਹੜਾ ਮਰਜ਼ੀ ਤੁਹਾਨੂੰ ਪੇ ਕਰੇਗਾ, ਮਰਸਨਰੀ ਬਣਾ ਕੇ ਇਸਤੇਮਾਲ ਕਰੇਗਾ। ਸੋ ਇਸ ਸਾਰੇ ਦੇ ਵਿੱਚ ਸਾਡੀ ਇਹ ਵੱਡੀ ਲੋੜ ਹੈ। ਔਰ ਇੱਕ ਤਬਕਾ ਸਾਡਾ ਇੱਥੇ ਬੈਠਾ ਬਿਨਾਂ ਦੇਖੇ ਬਿਨਾਂ ਸਮਝੇ ਉਹ ਲੱਗੇ ਹੋਏ ਨੇ ਚਾਟੇ ਕਿ ਵੀ ਜੀ ਤੁਸੀਂ ਮੁਸਲਮਾਨਾਂ ਦਾ, ਪਾਕਿਸਤਾਨ ਦਾ, ਉਹਨਾਂ ਦਾ ਹੀ ਵਿਰੋਧ ਕਰਨਾ ਹੈ। ਭਾਈ ਸਾਡਾ ਕੀ ਟਕਰਾਅ ਹੈ ਉਹਨਾਂ ਦੇ ਨਾਲ? ਹੁਣ ਤਾਂ ਬਾਰਡਰ ਖਿੱਚੇ ਹੋਏ ਨੇ। ਜੇ ਕਿ ਇੱਕ ਗੁੱਡਵਿਲ ਹੈ, ਇੱਕ ਸਾਰਾ, ਤੁਸੀਂ ਉਸ ਸਾਰੇ ਗੁੱਡਵਿਲ ਚੋਂ ਕੁਝ ਆਪਣਾ ਭਲਾ ਕਰ ਸਕਦੇ ਹੋ, ਉਹਨਾਂ ਦਾ ਕੁਝ ਉਹਦੇ ਚੋਂ ਭਲਾ ਹੁੰਦਾ। ਕਦੇ ਵੀ ਸਿਆਸਤ ਦੇ ਵਿੱਚ ਪੱਕੇ ਦੋਸਤ ਜਾਂ ਦੁਸ਼ਮਣ ਨਹੀਂ ਹੁੰਦੇ। ਜਿਹੜੇ ਪੱਕੇ ਨੇ ਤੁਹਾਡੇ ਇੰਟਰਸਟ ਹੁੰਦੇ ਨੇ ਕੀ ਹੈ। ਔਰ ਸਾਡਾ ਕੋਈ ਪਾਕਿਸਤਾਨ ਨਾਲ ਜਾਂ ਇਸਲਾਮਿਕ ਵਰਲਡ ਨਾਲ ਕੋਈ ਟਕਰਾਅ ਦੀ ਲਾਈਨ ਹੀ ਨਹੀਂ ਹੈ। ਰਾਦਰ ਕੰਟਰਰੀ ਟੂ ਦੈਟ ਸਾਡੇ ਕੋਲ ਇੱਕ ਉਹ ਖਿੱਤਾ ਹੈ ਜਿੱਥੇ ਸਾਡੇ ਲਈ ਗੁੱਡਵਿਲ ਹੈ, ਸਾਡੇ ਗੁਰਦੁਆਰੇ ਮਹਿਫੂਜ਼ ਨੇ, ਜਿੱਥੇ ਫਿਊਚਰ ਸਾਡਾ ਨੈਕਸਟ ਡੋਰ ਨੇਬਰ ਹੈ। ਪਰ ਇੱਕ ਮਾਈਂਡਸੈਟ ਜਿਹੜਾ ਉਹਨਾਂ ਦੇ ਪ੍ਰੋਪੇਗੈਂਡੇ ਤੇ ਚੜਿਆ ਹੋਇਆ ਹੈ, ਜੋ ਉਹਨਾਂ ਨੂੰ ਕਈ ਵਾਰ ਇਹ ਲੱਗਦਾ ਜੇ ਅਸੀਂ ਕਿਸੇ ਗੱਲ ਦੀ ਐਡਵੋਕੇਸੀ ਕਰਦੇ ਹਾਂ, ਸਾਡਾ ਵਿਰੋਧ ਕਰਨਾ ਹੈ, ਫਿਰ ਤੁਸੀਂ ਹਰ ਉਸ ਸਟੈਂਡ ਦਾ ਵਿਰੋਧ ਕਰੋ। ਪਰ ਮੈਨੂੰ ਇਹ ਲੱਗਦਾ ਵੀ ਅਸੀਂ ਉਹ ਮੌਕਾ ਵੀ ਗਵਾ ਦੇਵਾਂਗੇ ਜੇ ਅਸੀਂ ਸਮੇਂ ਦੇ ਹਾਣ ਦੇ ਨਾ ਹੋਏ ਕਿ ਅਸੀਂ ਇਸ ਸਿਚੁਏਸ਼ਨ ਦੇ ਵਿੱਚ ਕਿਵੇਂ ਸਰਵਾਈਵ ਕਰਨਾ ਹੈ। ਔਰ ਮੈਂ ਇਸ ਤੋਂ ਵੱਧ ਕੇ, ਕਿਉਂਕਿ ਇੱਕ ਫਰਸਟ੍ਰੇਟਿੰਗ ਟੌਪਿਕ ਬਣ ਜਾਂਦਾ ਹੈ, ਗੱਲ ਵੀ ਅਸੀਂ ਕਰਨਾ ਚਾਹੁੰਦੇ ਹਾਂ, ਪਰ ਅਲਟੀਮੇਟਲੀ ਸਾਡੇ ਕੋਲ ਕਹਿਣ ਨੂੰ ਵੀ ਕੀ ਹੈ, ਕਿਉਂਕਿ ਜੇ ਅਸੀਂ ਫਿਰ ਉਹੀ ਕੁਝ ਕੀਤਾ ਤਾਂ ਫਿਰ ਇਹੀ ਗੱਲ ਸਾਡੇ ਤੇ ਢੁਕੇਗੀ ਕਿ ਵੀ ਡੋਂਟ ਮਿਸ ਐਨ ਓਪਰਚੁਨਿਟੀ ਟੂ ਮਿਸ ਐਨ ਓਪਰਚੁਨਿਟੀ, ਕਿ ਅਸੀਂ ਮੌਕਾ ਗਵਾਉਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਔਰ ਕਲੋਜ਼ਿੰਗ 'ਚ ਅਸੀਂ ਜਿਵੇਂ ਰੂਹਾਨੀਅਤ ਦਾ ਸੁਨੇਹਾ ਗੁਰਬਾਣੀ ਰਾਹੀਂ, ਅੱਜ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਆਦ ਬੀੜ ਦਾ ਪ੍ਰਕਾਸ਼ ਦਿਵਸ ਵੀ ਹੈ, ਔਰ ਭਗਤ ਕਬੀਰ ਜੀ ਦੀ ਬਾਣੀ ਅਸੀਂ ਵਿਚਾਰਦੇ ਹਾਂ 52 ਅੱਖਰੀ, ਜਿਹੜੀ ਕਿ ਐਲਫਾਬੈਟ 52 ਅੱਖਰ, ਜਿਸ ਦੇ ਉੱਤੇ ਉਹਨਾਂ ਨੇ ਇੱਕ ਕਪਲੇਟ ਜਾਂ ਸ਼ਲੋਕ ਲਿਖਿਆ, ਜਿਸ ਦੇ ਵਿੱਚ ਰੂਹਾਨੀਅਤ ਦਾ ਮੈਸੇਜ ਹੈ। 2 ਲਫ਼ਜ਼ ਪੰਜਾਬੀ ਐਲਫਾਬੈਟ ਦੇ ਲੱਲਾ ਤੇ ਵਵਾ, ਐਲ ਐਂਡ ਵੀ ਅੰਗਰੇਜ਼ੀ 'ਚ ਜਿਹਨਾਂ ਦੇ ਹੋਣਗੇ, ਉਹਨਾਂ ਦੇ ਉੱਤੇ ਉਹਨਾਂ ਦਾ ਪਹਿਲਾ ਸ਼ਲੋਕ ਹੈ, ਲੱਲਾ ਐਸੇ ਲਿਵ ਮਨ ਲਾਵੇ, ਅਨੰਤ ਨਾ ਜਾਏ ਪਰਮ ਸੱਚ ਪਾਵੇ, ਔਰ ਜੋ ਤਹਾਂ ਪ੍ਰੇਮ ਲਿਵ ਲਾਵੇ ਤੋ ਅੱਲਾਹ ਲੈ ਚਰਨ ਸਮਾਵੇ। ਕਿ ਲੱਲਾ ਲਫ਼ਜ਼ ਸਾਨੂੰ ਇਹ ਸੁਨੇਹਾ ਦਿੰਦਾ ਹੈ, ਐਸੇ ਲਿਵ ਮਨ ਲਾਵੇ, ਕਿਉਂਕਿ ਲਿਵ ਲਫ਼ਜ਼ ਪੰਜਾਬੀ 'ਚ ਲੱਲੇ ਨਾਲ ਹੀ ਲਿਖਿਆ ਜਾਂਦਾ ਹੈ। ਲੱਲਾ ਲਫ਼ਜ਼ ਕਹਿੰਦਾ ਹੈ ਕਿ ਹੇ ਮੇਰੇ ਮਨ, ਹੇ ਮੇਰੀ ਰੂਹ, ਹੇ ਮੇਰੇ ਜ਼ਹਿਨ, ਉਸ ਰੱਬ ਦੇ ਨਾਲ ਆਪਣੀ ਲਿਵ ਲਾ, ਜਿਸ ਨੂੰ ਸਾਡੇ ਲਹਿੰਦੇ ਪੰਜਾਬ ਵਾਲੇ ਕਹਿਣਗੇ ਲੌ ਲੱਗੀ ਹੋਈ ਹੈ, ਜਿਹੜਾ ਜੁੜਿਆ ਹੋਇਆ ਕਹਿੰਦੇ ਇਸ ਦੀ ਲੌ ਲੱਗੀ ਹੈ, ਲੌ ਲਿਵ ਹੈ। ਕਿ ਲੱਲਾ ਐਸੇ ਲਿਵ ਮਨ ਲਾਵੇ ਕਿ ਹੇ ਮੇਰੇ ਮਨ, ਇਹੋ ਜਿਹੀ ਲਿਵ, ਇਹੋ ਜਿਹੀ ਲੌ ਰੱਬ ਦੇ ਨਾਲ ਲਾ, ਅਨੰਤ ਨਾ ਜਾਏ,
ਕਿ ਇਹ ਮਨ ਫਿਰ ਕਿਸੇ ਹੋਰ ਪਾਸੇ ਨਾ ਭਟਕੇ, ਦੂਸਰੇ ਪਾਸੇ ਨਾ ਜਾਏ, ਪਰਮ ਸੱਚ ਪਾਵੇ। ਉਹ ਸਿਰਫ ਤੇ ਸਿਰਫ ਉਸ ਸੁਪਰ ਟਰੂਥ ਨੂੰ, ਪਰਮ ਜਿਹੜਾ ਸੱਚ ਦਾ ਐਬਸੋਲੂਟ ਟਰੂਥ ਹੈ, ਉਸ ਨੂੰ ਇਵੇਂ ਹੀ ਹਾਸਲ ਕੀਤਾ ਜਾ ਸਕਦਾ ਹੈ ਜੇ ਮਨ ਕਿਸੇ ਹੋਰ ਪਾਸੇ ਨਹੀਂ ਦੌੜਦਾ ਹੈ, ਉਸ ਦੇ ਨਾਲ ਹੀ ਲੌ ਲਾ ਕੇ ਰੱਖਦਾ ਹੈ। ਔਰ ਜੋ ਤਹਾਂ ਪ੍ਰੇਮ ਲਿਵ ਲਾਵੇ, ਜਦੋਂ ਇਹ ਲਿਵ ਲੱਗ ਗਈ, ਲੌ ਲੱਗ ਗਈ, ਤੇ ਫਿਰ ਉਸ ਦਾ ਪਿਆਰ ਸਾਡੇ ਅੰਦਰ ਆ ਕੇ ਵਸ ਜਾਂਦਾ ਹੈ। ਔਰ ਜਿਸ ਦੀ ਫਿਰ ਪ੍ਰੇਮ ਲਿਵ, ਜਿਹੜੀ ਇੱਕ ਲਿਵ ਪਹਿਲਾਂ ਜੁੜਾਵ ਸੀ, ਔਰ ਉਹ ਜੁੜਾਵ ਪਿਆਰ ਜੁੜਾਵ ਬਣ ਜਾਂਦਾ ਹੈ। ਫਿਰ ਪਿਆਰ 'ਚ ਤਾਂ ਨਾ ਕੋਈ ਸ਼ਰਤ ਹੁੰਦੀ ਹੈ, ਪਿਆਰ ਦੇ ਵਿੱਚ ਨਾ ਕੋਈ ਸ਼ਿਕਾਇਤ ਹੁੰਦੀ ਹੈ, ਉਹ ਤਾਂ ਇਹੀ ਹੁੰਦਾ ਹੈ। ਫਿਰ ਤਾਂ ਸਵਰਗ ਨਰਕ ਦੀ ਚਾਹਨਾ ਵੀ ਨਹੀਂ ਹੁੰਦੀ ਕਿ ਸੁਰਗ ਨਰਕ ਤੇ ਮੈਂ ਰਹੋ, ਸਤਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਕੋ ਹੈ, ਬਸੋ ਦਿਨਸ ਔਰ ਰਾਤ। ਫਿਰ ਤਾਂ ਇਹੀ ਹੁੰਦਾ ਹੈ ਕਿ ਉਹਦੇ ਪਿਆਰ ਦੀ ਲੌ ਦੇ ਵਿੱਚ ਮੇਰਾ ਦਿਨ ਔਰ ਰਾਤ ਗੁਜ਼ਰੇ, ਮੈਨੂੰ ਕੋਈ ਸਵਰਗ ਤੇ ਨਰਕ ਨਹੀਂ ਚਾਹੀਦਾ। ਔਰ ਜੋ ਤਹਾਂ ਪ੍ਰੇਮ ਲਿਵ ਲਾਵੇ ਤੋ ਅੱਲਾਹ ਲਹਿ। ਹੁਣ ਇਹ ਜਦੋਂ ਗੁਰਬਾਣੀ ਦੀ ਅਸੀਂ ਗੱਲ ਕਰਦੇ ਹਾਂ, ਗੁਰਬਾਣੀ 'ਚ ਗੁਰੂ ਵੀ ਹੈ, ਵਾਹਿਗੁਰੂ ਵੀ ਹੈ, ਰਾਮ ਵੀ ਹੈ, ਸ਼ਾਮ ਵੀ ਹੈ, ਹਰੀ ਵੀ ਹੈ, ਸਭ ਦੇ ਲਫ਼ਜ਼ ਨੇ, ਖੁਦਾ ਵੀ ਹੈ, ਅੱਲਾ ਵੀ ਹੈ। ਔਰ ਇਹ ਕਬੀਰ ਸਾਹਿਬ ਇੱਥੇ ਅੱਲਾ ਲਫ਼ਜ਼ ਇਸਤੇਮਾਲ ਕਰਦੇ ਨੇ ਕਿ ਜਦੋਂ ਪ੍ਰੇਮ ਲਿਵ ਲੱਗ ਜਾਂਦੀ ਹੈ ਤਾਂ ਅੱਲਾ ਲਹਿ, ਫਿਰ ਉਸ ਨੂੰ ਅੱਲਾ ਦੀ ਕੁਰਬਤ, ਅੱਲਾ ਦਾ ਜਿਹੜਾ ਉਹ ਨਸੀਬ ਹੁੰਦਾ ਹੈ, ਲੈ ਚਰਨ ਸਮਾਵੇ, ਫਿਰ ਉਹ ਉਸ ਦੇ ਚਰਨਾਂ ਦੇ ਵਿੱਚ ਸਮਾ ਜਾਂਦਾ ਹੈ। ਮਤਲਬ ਇਹ ਹੈ ਕਿ ਉਹਦਾ ਹਰ ਸਾਹ ਫਿਰ ਅੱਲਾ ਨੂੰ ਹੀ ਸਮਰਪਿਤ ਹੁੰਦਾ, ਉਹ ਅੱਲਾ ਦਾ ਰੂਪ ਬਣ ਜਾਂਦਾ ਹੈ। ਦੂਸਰਾ ਲਫ਼ਜ਼ ਵਵੈ, ਵਵਾ ਬਾਰ ਬਾਰ ਬਿਸਨ ਸਮਾਰ, ਬਿਸਨ ਸਮਾਰ ਨਾ ਆਵੇ ਹਾਰ, ਬਲ ਬਲ ਜੇ ਬਿਸਨ ਤਨਾ ਜਸ ਗਾਵੇ, ਵਿਸਨ ਮਿਲੇ ਸਭ ਹੀ ਸੱਚ ਪਾਵੇ। ਹੁਣ ਜਿਹੜੀ ਗੱਲ ਲੱਲੇ ਲਫ਼ਜ਼ ਦੇ ਨਾਲ ਅੱਲਾ ਦੇ ਮਿਲਣ ਦੀ ਗੱਲ ਕੀਤੀ, ਦੂਸਰਾ ਨਾਂ ਰੱਬ ਦਾ ਜਿਹੜਾ ਉਸ ਖਿੱਤੇ ਦੇ ਵਿੱਚ ਵਿਸ਼ਨੂੰ ਕਰਕੇ ਜਿਹੜਾ ਵੀ ਉਸ ਰੱਬ ਨੂੰ ਕਿਹਾ ਜਾਂਦਾ ਹੈ। ਔਰ ਕਬੀਰ ਸਾਹਿਬ ਇਹ ਯਾਦ ਦਹਾਨੀ ਕਰਾਉਂਦੇ ਨੇ ਕਿ ਵਵਾ ਲਫ਼ਜ਼ ਇਹ ਕਹਿੰਦਾ ਹੈ ਕਿ ਭਾਈ ਉਸ ਵਿਸ਼ਨੂੰ ਨੂੰ, ਜਿਹੜਾ ਕਿ ਰੱਬ ਦਾ ਹੀ ਨਾਂ ਹੈ, ਇਹ ਰੱਬ ਦੇ ਸੈਂਕੜਿਆਂ ਨਾਂ, ਤੁਸੀਂ ਜੇ ਜਾਪ ਸਾਹਿਬ ਵੀ ਦੇਖੋ ਤੇ ਉਹਦੇ 'ਚ ਹੀ ਜਿਹੜੇ ਨੇ 199 ਦੇ ਕਰੀਬ ਰੱਬ ਦੇ ਨਾਂ ਨੇ ਅੱਡ-ਅੱਡ ਦਿੱਤੇ ਹੋਏ, ਔਰ ਉਸ ਦੀਆਂ ਪ੍ਰੋਪਰਟੀਜ਼ ਦੇ ਨਾਲ ਕਿ ਗਨੀਮੁਲ ਸ਼ਿਕਸਤ ਹੈ, ਗਰੀਬੁਲ ਪਰਸਤ ਹੈ, ਬੁਲੰਦੁਲ ਮਕਾਨ ਹੈ, ਜ਼ਮੀਨੁਲ ਜ਼ਮਾਨ ਹੈ, ਤਮੀਜ਼ੁਲ ਤਮਾਮ ਹੈ, ਰੁਜ਼ੂਅਲ ਨਿਧਾਨ ਹੈ, ਹਰੀਫੁਲ ਅਜ਼ੀਮ ਹੈ, ਰਜ਼ਾਇਕ ਯਕੀਨ ਹੈ। ਇਹ ਕੁਆਲਿਟੀਜ਼ ਦੇ ਨਾਲ ਰੱਬ ਤੱਕ ਪਹੁੰਚ ਹੈ। ਇੱਥੇ ਕਬੀਰ ਸਾਹਿਬ ਕਹਿੰਦੇ ਨੇ ਕਿ ਵਵਾ ਲਫ਼ਜ਼ ਇਹ ਤਾਕੀਦ ਕਰ ਰਿਹਾ ਹੈ ਬਾਰ-ਬਾਰ ਕਿ ਭਾਈ ਉਸ ਰੱਬ ਦੇ ਨਾਲ ਜੁੜ, ਬਿਸਨ ਉਸ ਰੱਬ ਨੂੰ ਸੰਭਾਲ, ਬਿਸਨ ਸਮਾਰ ਨਾ ਆਵੇ ਹਾਰ। ਕਿ ਜੇ ਉਸ ਰੱਬ ਨੂੰ ਅਸੀਂ ਸੰਭਾਲ ਲਈਏ, ਰੱਬ ਦੇ ਵਿੱਚ ਆਪਣੀ ਸੁਰਤ ਨੂੰ ਜੋੜ ਲਈਏ, ਫਿਰ ਜਿਹੜੀ ਜ਼ਿੰਦਗੀ ਦਾ ਮਨੋਰਥ ਹੈ ਉਹ ਹਾਸਲ ਹੁੰਦਾ ਹੈ। ਜ਼ਿੰਦਗੀ ਦੇ ਵਿੱਚ ਸੱਚ ਨੂੰ ਨਾ ਜਾਣਨਾ ਹਾਰ ਹੈ, ਸੱਚ ਦੀ ਕੁਰਬਤ 'ਚ ਰਹਿਣਾ ਜਿੱਤ ਹੈ। ਤੇ ਜੇ ਰੱਬ ਨੂੰ ਸੰਭਾਲ ਲਈਏ ਫਿਰ ਉਹ ਹਾਰ ਸਾਨੂੰ ਨਸੀਬ ਨਹੀਂ ਹੋਏਗੀ। ਇਹ ਦੁਨਿਆਵੀ ਹਾਰ ਨਹੀਂ ਹੈ ਕਿ ਜੇ ਤੁਸੀਂ ਕਿਹੜੀ ਬਾਜ਼ੀ ਹਾਰੀ, ਇਹ ਉਸ ਦੀ ਹੈ ਕਿ ਮਨੁੱਖਾ ਜਨਮ ਤੁਸੀਂ ਫਤਹ ਕਰ ਲਿਆ, ਉਹ ਜਿੱਤ ਲਿਆ ਜੇ ਤੁਸੀਂ ਰੱਬ ਦੀ ਕੁਰਬਤ 'ਚ ਆ ਗਏ। ਬਲ ਬਲ ਜੇ ਬਿਸਨ ਤਨਾ ਜਸ ਗਾਵੇ, ਕਬੀਰ ਸਾਹਿਬ ਕਹਿੰਦੇ ਨੇ ਕਿ ਮੈਂ ਉਹਨਾਂ ਤੋਂ ਕੁਰਬਾਨ ਹੈ, ਬਲਿਹਾਰ ਹੈ, ਜਿਹੜੇ ਰੱਬ ਦੇ ਪੁੱਤਰ ਬਣ ਜਾਂਦੇ ਨੇ। ਬਿਸਨ ਤਨਾ ਹੈ ਕਿ ਜਿਹੜੇ ਰੱਬ ਦੇ ਪੁੱਤਰ ਕੀ, ਜਿਹੜੀ ਰੱਬ ਦੀ ਯਾਦ 'ਚ ਨੇ, ਉਹਨਾਂ ਦਾ ਉਸ ਰੱਬ ਦਾ ਜਸ ਗਾਉਂਦੇ ਨੇ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹੈ। ਵਿਸਨ ਮਿਲੇ ਸਭ ਹੀ ਸੱਚ ਪਾਵੇ, ਕਿ ਜਦੋਂ ਉਸ ਰੱਬ ਦੇ ਨਾਲ ਮਿਲਾਪ ਹੋ ਜਾਂਦਾ ਹੈ ਫਿਰ ਤੁਹਾਨੂੰ ਸੱਚ ਹਾਸਲ ਹੋ ਜਾਂਦਾ ਹੈ। ਜਿਸ ਸੱਚ ਦੀ ਢੂੰਡ ਸੀ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਉਹ ਝੂਠ ਦੀ ਕੰਧ ਟੁੱਟ ਜਾਂਦੀ ਹੈ, ਹੁਕਮ ਔਰ ਰਜ਼ਾ ਦੇ ਵਿੱਚ ਤੁਹਾਨੂੰ ਜਿਉਣਾ ਆ ਜਾਂਦਾ ਹੈ। ਇਹ ਅੱਜ ਦਾ ਵਿਚਾਰ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅਧਿਆਇ ਮਿਸ਼ੂ ਤੇ ਦਾ ਵਿਚਾਰ ਸਾਡੇ ਦਰਸ਼ਕਾਂ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਸਨਾ ਆ ਗਿਆ ਦੋ। ਦੇਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।